पंजाब बेचैन आ, पंजाब च सब अच्छा नहीं कि पंजाब दे विच सिख जज्बात जिहड़े ने वो दरड़े जा रहे ने, दब्बे कुचले जा रहे ने ते किसी भी किस्म की कोई किसी पासों आस की किरण नहीं है। अकाल तख्त साहिब के जथेदार नूं जिथे बहुत सारिया सिख जथेबंदियां, सिख संगतां वल्लों, सिख आगूआं वल्लों इत्थों तक कि जेल੍ਹ विच नज़रबंद भाई जगतार सिंह तारा हुणां वल्लों भी बेनती की जा रही है, पर ज्ञानी रघवीर सिंह जां तख्तां दे जथेदार साहिबान जिहड़े आ वो आपदे बनदे फर्ज नहीं निभा रहे। जिहड़े सिख कहंदे आ भी असीं मुगलां, अफगानां, पठाणां ते फलानिਆਂ धमकानिਆਂ नाल लड़े जिते भी आ साडे सामने बेवस्ते लाचार होए पए ने। जदों सिखां दे मंग पत्तर ਜਾਂ ਭੁੱਖ ਹੜਤਾਲਾਂ ਜਾਂ ਧਰਨਿਆਂ ਦੀਆਂ ਖਬਰਾਂ ਉਹਨਾਂ ਕੋਲੇ ਪਹੁੰਚਦੀਆਂ ਨੇ, ਉਹ ਕਹਿੰਦੇ ਆ ਵੀ ਆਹ ਦੇਖੋ ਜੀ ਬੱਬਰ ਸ਼ੇਰਾਂ ਦੀ ਕੌਮ ਕਹਾਉਂਦੇ ਸੀਗੇ ਤੇ ਆਹ ਸਾਡੇ ਮਥਾਜ ਹੋਏ ਫਿਰਦੇ ਆ। ਭਾਰਤ ਨੂੰ, ਭਾਰਤ ਦੇ ਲੋਕਾਂ ਨੂੰ, ਬ੍ਰਾਹਮਣਵਾਦ ਨੂੰ, ਨਾਗਪੁਰ ਨੂੰ, ਦਿੱਲੀ ਨੂੰ ਪੰਜਾਬ ਦੇ ਉਜਾੜੇ ਨਾਲ ਜਾਂ ਪੰਜਾਬ ਦੇ ਵਿੱਚ ਆਉਣ ਵਾਲੀਆਂ ਸਿੱਖਾਂ ਨੂੰ ਤੰਗੀਆਂ ਨਾਲ ਕੋਈ ਮਤਲਬ ਨਹੀਂ। ਉਲਟਾ ਉਹਨਾਂ ਨੂੰ ਤਾਂ ਇਹ ਆ ਵੀ ਸਾਰੇ ਭਾਰਤ ਦੇ ਵਿੱਚ ਆਪਾਂ ਨੂੰ ਵੋਟ ਹੀ ਇਹ ਕਹਿ ਕੇ ਮਿਲਣੀ ਆ ਵੀ ਅਸੀਂ ਪੰਜਾਬ ਨੂੰ, ਸਿੱਖਾਂ ਨੂੰ ਖੁੰਝੇ ਲਾਇਆ। ਆਲ ਓਵਰ ਜਿਹੜਾ ਮੀਡੀਆ ਉਹਦੇ ਵਿੱਚ ਉਨੀ ਸਪੇਸ ਨਹੀਂ ਮਿਲਦੀ। ਦੂਜਾ ਪੰਥਕ ਧਿਰਾਂ, ਪੰਥਕ ਜਥੇਬੰਦੀਆਂ ਵੱਲੋਂ ਪੂਰਾ ਵਾਹ ਲਾਏ ਜਾਣ ਦੇ ਬਾਵਜੂਦ ਵੀ ਓਡੀ ਵੱਡੀ ਹਾਈਪ ਨਹੀਂ ਬਣ ਪਾ ਰਹੀ। ਇੱਥੋਂ ਤੱਕ ਕਿ ਅਮਿਤ ਸ਼ਾਹ ਨੂੰ ਦਲ ਖਾਲਸਾ ਵੱਲੋਂ ਚਿੱਠੀ ਵੀ ਲਿਖ ਕੇ ਇੱਕ ਪਾਈ ਗਈ ਹੈ ਜਿਹਦੇ 'ਚ ਸਾਰਾ ਮਸਲਾ ਲਿਖਿਆ, ਪਰ ਕੋਈ ਉੱਧਰੋਂ ਪ੍ਰਵਾਹ ਨਹੀਂ ਕੀਤੀ ਜਾ ਰਹੀ। इस वेले सारी कौम दे विच कोई इहो जिहा सिख तां है नहीं जिहड़ा भाई अमरतपाल सिंह दी रिहाई ना चाहुंदा होवे जां उन्हां दी घट्टो घट्ट पंजाब दे विच उन्हां नूं लिआउण दा हामी ना होवे। ते आस सीगी कि 1 साल बाद रिहाई हो जूगी, पर रिहाई तां की होनी सी, उल्टा उन्हां ने ਇਹ ਗੱਲ पक्की कर लई कि होर ज़्यादा तंगी दित्ती जावे, स्कीमां लाउणियां शुरू कीतियां होईयां ने। ਜਿਹੜਾ ਮੋਰਚਾ ਸਾਰਾਗੜੀ ਗੁਰਦੁਆਰੇ ਦੇ ਬਾਹਰ ਲੱਗਿਆ ਹੋਇਆ ਉਹਦੇ ਵਿੱਚ ਜਿਹੜੀਆਂ ਮਾਈਆਂ ਬੀਬੀਆਂ ਉੱਥੇ ਭੁੱਖ ਹੜਤਾਲ ਤੇ ਬੈਠੀਆਂ ਨੇ, ਉਹਨਾਂ ਦੇ ਬਾਰੇ ਜਦੋਂ ਖਬਰ ਆਉਂਦੀ ਹੈ ਕਿ ਹਾਲਾਤ ਖਰਾਬ ਹੋ ਗਈ ਜਾਂ ਸਿਹਤ ਡਾਊਨ ਹੋ ਗਈ, ਉਦੋਂ ਸਾਰਿਆਂ ਨੂੰ ਇੱਕ ਝੁਣਚਣੀ ਜੀ ਛਿੜਦੀ ਹੈ ਕਿ ਜੇ ਕੁਝ ਮਾੜਾ ਚੰਗਾ ਵਾਪਰ ਗਿਆ ਤਾਂ ਬੜਾ ਔਖਾ ਹੋ ਜੂ। ਪਰ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਕੋਈ ਪਰਵਾਹ ਨਹੀਂ ਕਰ ਰਹੀ। ਜਿਹੜਾ ਕੁਝ ਪੰਜਾਬ 'ਚ ਇਸ ਮੌਕੇ ਕੀਤਾ ਜਾ ਰਿਹਾ ਉਹ ਸਿਰਫ ਇਸ ਹਿਸਾਬ ਨਾਲ ਕੀਤਾ ਜਾ ਰਿਹਾ ਕਿ ਪੰਥ ਨੂੰ ਸਮਰਪਿਤ ਜਿਹੜੀਆਂ ਸ਼ਖਸੀਅਤਾਂ ਨੇ ਜਾਂ ਜਥੇਬੰਦੀਆਂ ਨੇ ਉਹਨਾਂ ਦਾ ਕੌਮ ਦੇ ਵਿੱਚ ਮਾਣ ਸਤਿਕਾਰ ਆ, ਜਿਹੜਾ ਵਕਾਰ ਆ, ਜਿਹੜਾ ਉਹ ਬਿਲਕੁਲ ਖਤਮ ਹੋ ਸਕੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਸੰਘਰਸ਼ ਤੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਸੰਘਰਸ਼ ਜਿਹੜਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਚੱਲ ਰਿਹਾ, ਉਹਨਾਂ ਦੇ ਨਾਲ ਹੀ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਜਿਹੜਾ ਡਿਬਰੂਗੜ੍ਹ ਜੇਲ੍ਹ 'ਚ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਉਪਰੰਤ ਇੱਥੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਕੋਲ ਸਾਰਾਗੜੀ ਵਾਲੀ ਸਰਾਂ ਦੇ ਸਾਹਮਣੇ ਇੱਥੇ ਉਹਨਾਂ ਸਾਰੇ ਸਿੰਘਾਂ ਦੇ ਪਰਿਵਾਰਾਂ ਵੱਲੋਂ ਮੋਰਚਾ ਲਾਇਆ ਹੋਇਆ। ਤੇ ਇਸ ਸਾਰੇ ਕਾਸੇ ਤੋਂ ਇਹ ਤਾਂ ਸਪਸ਼ਟ ਹੈਗਾ ਹੀ ਆ ਕਿ ਪੰਜਾਬ ਬੇਚੈਨ ਆ, ਪੰਜਾਬ 'ਚ ਸਭ ਅੱਛਾ ਨਹੀਂ ਕਿ ਪੰਜਾਬ ਦੇ ਵਿੱਚ ਸਿੱਖ ਜਜ਼ਬਾਤ ਜਿਹੜੇ ਨੇ ਉਹ ਦਰੜੇ ਜਾ ਰਹੇ ਨੇ, ਦੱਬੇ ਕੁਚਲੇ ਜਾ ਰਹੇ ਨੇ ਤੇ ਕਿਸੇ ਵੀ ਕਿਸਮ ਦੀ ਕੋਈ ਕਿਸੇ ਪਾਸਿਓਂ ਆਸ ਦੀ ਕਿਰਨ ਨਹੀਂ ਹੈ। ਹੁਣ ਇੱਥੇ ਜਦੋਂ ਆਪਾਂ ਇਹ ਗੱਲ ਕਹਿ ਰਹੇ ਹਾਂ ਕਿਸੇ ਪਾਸਿਓਂ ਕੋਈ ਆਸ ਦੀ ਕਿਰਨ ਨਹੀਂ ਹੈ, ਅਸਲ ਵਿੱਚ ਅਸੀਂ ਚਿੰਤਾ ਕਰ ਰਹੇ ਹਾਂ ਕਿ ਖਾਲਸਾ ਪੰਥ ਨੂੰ ਜਿਸ ਤਰੀਕੇ ਦੇ ਹੁਲਾਰੇ ਦੀ ਲੋੜ ਆ, ਜਿਸ ਤਰੀਕੇ ਦੀ ਅਗਵਾਈ ਦੀ ਲੋੜ ਆ, ਉਹ ਸਾਰੇ ਦਾ ਸਾਰਾ ਜਿੰਮਾ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਤੇ ਆਉਂਦਾ ਹੈ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿੱਥੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਵੱਲੋਂ, ਸਿੱਖ ਆਗੂਆਂ ਵੱਲੋਂ ਇੱਥੋਂ ਤੱਕ ਕਿ ਜੇਲ੍ਹ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਤਾਰਾ ਹੁਣਾਂ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ, ਪਰ ਗਿਆਨੀ ਰਘਵੀਰ ਸਿੰਘ ਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਜਿਹੜੇ ਆ ਉਹ ਆਪਦੇ ਬਣਦੇ ਫਰਜ਼ ਨਹੀਂ ਨਿਭਾ ਰਹੇ।
ਤੇ ਇਸ ਮਾਹੌਲ ਦੇ ਵਿੱਚ ਦਿਨੋਂ ਦਿਨ ਜਿਹੜੀ ਲੋਕਾਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਕਸ਼ਮਕਸ਼ ਆ ਜਿਹੜੀ ਉਹ ਵੱਧਦੀ ਮਹਿਸੂਸ ਹੋ ਰਹੀ ਹੈ। ਜਿੱਥੋਂ ਤੱਕ ਦਿੱਲੀ ਦਰਬਾਰ ਦੀ ਬ੍ਰਾਹਮਣਵਾਦ ਦੀ, ਭਾਰਤ ਦੀ ਜਾਂ ਨਾਗਪੁਰ ਵਾਲਿਆਂ ਦੀ ਗੱਲ ਆ, ਉਹਨਾਂ ਨੂੰ ਤਾਂ ਬੜੀ ਖੁਸ਼ੀ ਚੜ੍ਹਦੀ ਆ ਜਦੋਂ ਸਿੱਖ ਕਹਿੰਦੇ ਆ ਕਿ ਸਾਡੀ ਕਿਤੇ ਸੁਣਵਾਈ ਨਹੀਂ। ਉਹਨਾਂ ਦੇ ਮਨ ਨੂੰ ਬੜੀ ਤਸੱਲੀ ਹੁੰਦੀ ਆ ਕਿ ਜਿਹੜੇ ਸਿੱਖ ਕਹਿੰਦੇ ਆ ਵੀ ਅਸੀਂ ਮੁਗਲਾਂ, ਅਫਗਾਨਾਂ, ਪਠਾਣਾ ਤੇ ਫਲਾਨਿਆਂ ਧਮਕਾਨਿਆਂ ਨਾਲ ਲੜੇ, ਜਿੱਤੇ, ਵੀ ਆਹ ਸਾਡੇ ਸਾਹਮਣੇ ਬੇਵਸ ਤੇ ਲਾਚਾਰ ਹੋਏ ਪਏ ਨੇ। ਜਦੋਂ ਸਿੱਖਾਂ ਦੇ ਮੰਗ ਪੱਤਰ ਜਾਂ ਭੁੱਖ ਹੜਤਾਲਾਂ ਜਾਂ ਧਰਨਿਆਂ ਦੀਆਂ ਖਬਰਾਂ ਉਹਨਾਂ ਕੋਲੇ ਪਹੁੰਚਦੀਆਂ ਨੇ, ਉਹ ਕਹਿੰਦੇ ਆ ਵੀ ਆਹ ਦੇਖੋ ਜੀ, ਬੱਬਰ ਸ਼ੇਰਾਂ ਦੀ ਕੌਮ ਕਹਾਉਂਦੇ ਸੀਗੇ ਤੇ ਆਹ ਸਾਡੇ ਮਥਾਜ ਹੋਏ ਫਿਰਦੇ ਆ, ਸਾਡੇ ਸਾਹਮਣੇ ਇੱਕ ਤਰੀਕੇ ਨਾਲ ਮੰਗਾਂ ਲੈ ਕੇ ਖੜਨ ਵਾਲੇ ਬਣ ਗਏ। ਸੋ ਕੁੱਲ ਮਿਲਾ ਕੇ ਜਿਹੜਾ ਦਿੱਲੀ ਦਰਬਾਰ ਦਾ ਨਜ਼ਰੀਆ, ਉਹਨੂੰ ਬ੍ਰਾਹਮਣਵਾਦੀ ਨਜ਼ਰੀਏ ਨੂੰ ਸਮਝੇ ਬਗੈਰ ਅਸੀਂ ਆਪਦੀ ਜਦੋਂ ਰਣਨੀਤੀ ਬਣਾਵਾਂਗੇ ਤਾਂ ਪੂਰੀ ਨਹੀਂ ਪਊਗੀ, ਗੱਲ ਬਣਨੀ ਨਹੀਂ। ਸੋ ਗੱਲ ਬਣਾਉਣ ਲਈ ਸਭ ਤੋਂ ਪਹਿਲਾਂ ਤਾਂ ਇਹ ਮੰਨੀਏ ਕਿ ਭਾਰਤ ਨੂੰ, ਭਾਰਤ ਦੇ ਲੋਕਾਂ ਨੂੰ, ਬ੍ਰਾਹਮਣਵਾਦ ਨੂੰ, ਨਾਗਪੁਰ ਨੂੰ, ਦਿੱਲੀ ਨੂੰ, ਪੰਜਾਬ ਦੇ ਉਜਾੜੇ ਨਾਲ ਜਾਂ ਪੰਜਾਬ ਦੇ ਵਿੱਚ ਆਉਣ ਵਾਲੀਆਂ ਸਿੱਖਾਂ ਨੂੰ ਤੰਗੀਆਂ ਨਾਲ ਕੋਈ ਮਤਲਬ ਨਹੀਂ। ਉਲਟਾ ਉਹਨਾਂ ਨੂੰ ਤਾਂ ਇਹ ਆ ਵੀ ਸਾਰੇ ਭਾਰਤ ਦੇ ਵਿੱਚ ਆਪਾਂ ਨੂੰ ਵੋਟ ਹੀ ਇਹ ਕਹਿ ਕੇ ਮਿਲਣੀ ਆ ਵੀ ਅਸੀਂ ਪੰਜਾਬ ਨੂੰ, ਸਿੱਖਾਂ ਨੂੰ ਖੁੰਝੇ ਲਾਇਆ ਹੋਇਆ। ਤੋ ਇਸ ਮਾਹੌਲ ਦੇ ਵਿੱਚ ਜਿਹੜਾ ਆ ਮੋਰਚਾ ਭਖਿਆ ਹੋਇਆ, ਇਹਦੇ ਵਿੱਚ ਇੱਕ ਤਾਂ ਸਾਨੂੰ ਆਲ ਓਵਰ ਜਿਹੜਾ ਮੀਡੀਆ ਉਹਦੇ ਵਿੱਚ ਉਨੀ ਸਪੇਸ ਨਹੀਂ ਮਿਲਦੀ। ਦੂਜਾ, ਪੰਥਕ ਧਿਰਾਂ, ਪੰਥਕ ਜਥੇਬੰਦੀਆਂ ਵੱਲੋਂ ਪੂਰਾ ਵਾਹ ਲਾਏ ਜਾਣ ਦੇ ਬਾਵਜੂਦ ਵੀ ਓਡੀ ਵੱਡੀ ਹਾਈਪ ਨਹੀਂ ਬਣ ਪਾ ਰਹੀ। ਹੋਰ ਸਿੱਖ ਜਥੇਬੰਦੀਆਂ ਆਗੂਆਂ ਦੇ ਨਾਲ ਦਲ ਖਾਲਸਾ ਜਥੇਬੰਦੀ ਵੱਲੋਂ ਵੀ ਕਾਰਵਾਈ ਚੱਲ ਰਹੀ ਆ। ਇੱਥੋਂ ਤੱਕ ਕਿ ਅਮਿਤ ਸ਼ਾਹ ਨੂੰ ਦਲ ਖਾਲਸਾ ਵੱਲੋਂ ਚਿੱਠੀ ਵੀ ਲਿਖ ਕੇ ਇੱਕ ਪਾਈ ਗਈ ਹੈ ਜਿਹਦੇ 'ਚ ਸਾਰਾ ਮਸਲਾ ਲਿਖਿਆ, ਪਰ ਕੋਈ ਉਧਰੋਂ ਪਰਵਾਹ ਨਹੀਂ ਕੀਤੀ ਜਾ ਰਹੀ। ਇਹ ਵੀ ਗੱਲ ਚੇਤੇ ਰੱਖਣ ਵਾਲੀ ਆ ਕਿ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਜਦੋਂ ਅਕਾਲੀ ਦਲ ਦੇ ਇੱਕ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੂੰ ਮੌਕਾ ਮਿਲਿਆ ਤਾਂ ਉਹਨੇ ਭਾਈ ਅਮਰਤਪਾਲ ਸਿੰਘ ਦਾ ਮੁੱਦਾ ਉੱਥੇ ਪੂਰੇ ਜ਼ੋਰ ਸ਼ੋਰ ਨਾਲ ਉਠਾਇਆ। ਤੋ ਜਿੱਥੇ ਵੀ ਜਿਹਦਾ ਵੀ ਇਸ ਵੇਲੇ ਸਾਰੀ ਕੌਮ ਦੇ ਵਿੱਚ ਕੋਈ ਇਹੋ ਜਿਹਾ ਸਿੱਖ ਤਾਂ ਹੈ ਨਹੀਂ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨਾ ਚਾਹੁੰਦਾ ਹੋਵੇ ਜਾਂ ਉਹਨਾਂ ਦੀ ਘੱਟੋ ਘੱਟ ਪੰਜਾਬ ਦੇ ਵਿੱਚ ਉਹਨਾਂ ਨੂੰ ਲਿਆਉਣ ਦਾ ਹਾਮੀ ਨਾ ਹੋਵੇ। ਸਾਰੇ ਲੋਕ ਜਿਹੜੇ ਨੇ ਇਸ ਗੱਲ ਤੇ ਇਕਮੁੱਠ ਨੇ, ਕਿਉਂਕਿ ਹੁਣ ਸਾਲ ਹੋ ਗਿਆ ਤੇ NSA ਜਿਹੜੀ ਆ ਉਹ 1 ਸਾਲ ਲਈ ਸੀ ਤੇ ਆਸ ਸੀਗੀ ਕਿ 1 ਸਾਲ ਬਾਅਦ ਰਿਹਾਈ ਹੋ ਜੂਗੀ, ਪਰ ਰਿਹਾਈ ਤਾਂ ਕੀ ਹੋਣੀ ਸੀ, ਉਲਟਾ ਉਹਨਾਂ ਨੇ ਇਹ ਗੱਲ ਪੱਕੀ ਕਰਨ ਲਈ ਕਿ ਹੋਰ ਜ਼ਿਆਦਾ ਤੰਗੀ ਦਿੱਤੀ ਜਾਵੇ, ਸਕੀਮਾਂ ਲਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਸੋ ਕੱਲ ਰੇਲ ਰੋਕੋ ਅੰਦੋਲਨ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਸਿੱਖ ਜਥੇਬੰਦੀਆਂ ਨੇ ਆਪ ਦਾ ਪ੍ਰੋਗਰਾਮ ਕੀਤਾ। ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੇ ਸਾਥ ਸਹਿਯੋਗ ਦਿੱਤਾ, ਗ੍ਰਿਫਤਾਰੀਆਂ ਹੋਈਆਂ ਪਰ ਉਪਰੰਤ ਰਿਹਾਈਆਂ ਹੋਈਆਂ। ਪਰ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਸੁਣਵਾਈ ਕੋਈ ਨਹੀਂ। ਦੂਜੇ ਪਾਸੇ ਸਿੱਖ ਕੌਮ ਦੇ ਉੱਤੇ ਆਏ ਦਿਨ ਜਿਹੜੇ ਸੰਕਟ, ਸੰਤਾਪ ਵੱਧ ਰਹੇ ਨੇ, ਉਹਦੇ ਵਿੱਚ ਹਮਲਾ ਜਿਹੜਾ ਹੈਗਾ ਉਹ ਕਈ ਪਾਸਿਆਂ ਤੋਂ ਹੋ ਰਿਹਾ। ਜਿਵੇਂ ਸਾਡੇ ਲੋਕਾਂ ਤੋਂ ਕੰਮ ਖੋਹਣ ਦਾ ਇੱਕ ਰਿਵਾਜ ਚੱਲ ਪਿਆ। ਪੰਜਾਬ ਦੇ ਵਿੱਚ ਕਿਸੇ ਵੀ ਮਹਿਕਮੇ ਦੇ ਵਿੱਚ ਜਦੋਂ ਵੀ ਭਰਤੀ ਕੀਤੀ ਜਾਂਦੀ ਆ ਤਾਂ ਦੂਜੇ ਸੂਬਿਆਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਲੇਬਰ ਜਾਂ ਹੋਰ ਗੱਲਾਂ ਦੀ ਤਾਂ ਖਾਧੀ ਕੜੀ 40 ਜੇਈ ਰੱਖੇ ਸੀਗੇ ਤੇ 40 ਜੇਈਆਂ ਦੇ ਵਿੱਚੋਂ 25 ਜੇਈ ਹਰਿਆਣੇ ਦੇ ਦੱਸੇ ਜਾ ਰਹੇ ਨੇ। ਤੇ ਇਹ ਲੋਕ ਪੰਜਾਬ ਦੇ ਵਿੱਚ ਇੱਥੋਂ ਦੇ ਲੋਕਾਂ ਦਾ ਹੱਕ ਖੋਹਦੇ ਆ। ਦੂਜੇ ਪਾਸੇ IAS ਤੇ IPS ਜਿਹੜੇ ਅਫਸਰ ਨੇ ਉਹਨਾਂ ਦੀ ਜੇ ਗੱਲ ਕਰੀਏ ਤਾਂ ਇੱਕ ਵੀਡੀਓ UP ਦੀ ਘੁੰਮ ਰਹੀ ਆ ਜਿਹਦੇ ਵਿੱਚ ਕਿਸੇ ਉੱਚ ਪੱਧਰ ਦੀ ਕੋਈ ਪ੍ਰੀਖਿਆ ਹੋ ਰਹੀ ਆ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਇਆ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਉਹ ਪ੍ਰੀਖਿਆ ਦੇਣੀ ਆ, ਦੇ ਰਹੇ ਨੇ, ਉਹਨਾਂ ਸਾਰਿਆਂ ਨੂੰ ਹੋਰ ਜਿਹੜਾ ਮਸਾਲਾ ਉਹ ਮੁਹੱਈਆ ਕੀਤਾ ਹੋਇਆ ਵੀ ਇਹ ਤੋਂ ਦੇਖ ਕੇ ਲਿਖ ਲਓ, ਜਾਣੀ ਕਿ ਨਕਲ ਕਰਾਈ ਜਾ ਰਹੀ ਹੈ। ਸੋ ਬੜੀ ਵੱਡੀ ਗਿਣਤੀ ਦੇ ਵਿੱਚ
ਦੂਜੇ ਸੂਬਿਆਂ ਦੇ ਵਿੱਚੋਂ ਨਕਲਾਂ ਕਰਾ ਕੇ IAS IPS ਬਣਾ ਕੇ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਨੇ, ਜਿਹੜੇ ਕਿ ਪੰਜਾਬ ਦੇ ਵਿੱਚ ਇੱਥੇ ਆ ਕੇ ਜਦੋਂ ਨੌਕਰੀਆਂ ਕਰਨਗੇ, ਇੱਕ ਤਾਂ ਵੈਸੇ ਹੀ ਨਕਲਚੀ ਨੇ, ਉਹਨਾਂ ਦੀ ਲਿਆਕਤ, ਉਹਨਾਂ ਦੀ ਟ੍ਰੇਨਿੰਗ ਦਾ, ਉਹਨਾਂ ਦੇ ਪੱਧਰ ਦਾ ਇੱਥੋਂ ਹੀ ਪਤਾ ਲੱਗ ਜਾਂਦਾ, ਵੀਡੀਓ ਬਣ ਕੇ ਤਾਂ ਆ ਚੁੱਕੀ ਆ। ਦੂਜਾ, ਉਹ ਪੰਜਾਬ ਦੇ ਵਿੱਚ ਇੱਥੋਂ ਦੇ ਲੋਕਾਂ ਦਾ ਹੱਕ ਮਾਰਦੇ ਆ, ਕਿਉਂਕਿ ਉਹਨਾਂ ਨਾਲੋਂ ਵਧੀਆ, ਉਹਨਾਂ ਨਾਲੋਂ ਤਰਜੀਹ ਵਾਲੇ ਲੋਕ ਤਾਂ ਪਾਸ ਹੋ ਨਹੀਂ ਸਕਦੇ, ਉਹਨਾਂ ਨੂੰ ਪੂਰੀ ਨਕਲ ਕਰਾ ਕੇ ਇੱਥੇ ਭੇਜ ਦਿੱਤਾ। ਤੀਜਾ ਇਹ ਵੀ ਉਹ ਇੱਕ ਖਾਸ ਏਜੰਡੇ ਤਹਿਤ ਪੰਜਾਬ ਦੇ ਹਿੱਤਾਂ ਦੇ ਉਲਟ ਕੰਮ ਕਰਨ ਆਉਂਦੇ ਆ। ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਇੱਥੋਂ ਦੇ ਲੋਕਾਂ ਨੂੰ ਰੋਟੀ ਇਹਨਾਂ ਤੋਂ ਖੋਹਣ ਲਈ ਤੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਅਫਸਰ ਬਣਾ ਕੇ ਥੋਪਣ ਲਈ ਤੇ ਹੋਰ ਜ਼ਿੰਦਗੀ ਦੇ ਹਰ ਸੋਮੇ ਉੱਤੇ ਗੈਰ ਪੰਜਾਬੀਆਂ ਦਾ ਕਬਜ਼ਾ ਕਰਾਉਣ ਦੇ ਲਈ ਜੋ ਕੁਝ ਚੱਲ ਰਿਹਾ, ਉਹ ਵੀ ਸਾਡੇ ਬੰਦਿਆਂ ਨੂੰ ਸਮਝਣ ਦੀ ਲੋੜ ਹੈ। ਪਰ ਜਿਨ੍ਹਾਂ ਨੇ ਸਮਝ ਕੇ ਇਹਦਾ ਵਿਰੋਧ ਕਰਨਾ, ਸਿਆਸੀ ਦਲਾਂ ਨੇ, ਉਹਨਾਂ ਦਾ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਜਲੂਸ ਨਿਕਲਦਾ ਦੇਖਿਆ ਹੀ ਹੈ। ਸਾਰੇ ਸਿਆਸੀ ਦਲਾਂ ਨੇ ਆਪੋ ਆਪਣੇ ਢੰਗ ਤਰੀਕੇ ਨਾਲ ਉੱਥੇ ਜਲੂਸ ਕੱਢਿਆ। ਸਭ ਤੋਂ ਵੱਧ ਭੈੜੀ ਆਮ ਆਦਮੀ ਪਾਰਟੀ ਨੇ ਕੀਤੀ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਰਵੱਈਆ ਸੀ ਉਹ ਬਿਲਕੁਲ ਹੀ ਬਰਦਾਸ਼ਤ ਤੋਂ ਬਾਹਰ ਵਾਲਾ ਸੀ। ਪਰ ਇਹਨਾਂ ਲੋਕਾਂ ਲਈ ਇਹ ਆਮ ਗੱਲਾਂ ਨੇ। ਇਸ ਮੁਲਕ ਦੇ ਵਿੱਚ ਇਹੀ ਕੁਝ ਚੱਲਦਾ, ਇਹਨੂੰ ਹੀ ਇਹ ਲੋਕਤੰਤਰ ਸਮਝਦੇ ਆ। ਪਰ ਲੋਕਤੰਤਰ ਦੇ ਵਿੱਚ ਜੋ ਸ਼ੋਸ਼ੇ, ਜੋ ਡਰਾਮੇ ਚੱਲ ਰਹੇ ਨੇ, ਉਹ ਜਦੋਂ ਬੰਦਾ ਦੇਖਦਾ, ਬੰਦੇ ਨੂੰ ਸ਼ਰਮ ਆਉਂਦੀ ਆ ਕਿ ਅਸੀਂ ਕਿਹੋ ਜਿਹੇ ਮੁਲਕ ਵਿੱਚ ਰਹਿ ਰਹੇ ਹਾਂ। ਤੇ ਜਿੱਥੋਂ ਤੱਕ ਗੱਲ ਹੈਗੀ ਆ ਸਾਡੀ ਸਿੱਖ ਸਿਆਸਤ ਦੀ, ਇਹਦੇ ਵਿੱਚ ਅਸੀਂ ਪਿਛਲੇ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਾਂ ਜਦੋਂ MP ਚੋਣ ਹੋਈ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ, ਉਦੋਂ ਤੋਂ ਕਹਿੰਦੇ ਆ ਰਹੇ ਆ ਕਿ ਇਸ ਮੌਕੇ ਬਾਦਲ ਦਲ ਦਾ ਲੋਕਾਂ ਦੇ ਵਿੱਚ ਵਕਾਰ ਖਤਮ ਹੈ। ਉਹਨਾਂ ਨੂੰ ਤਾਂ ਜਿਹੜੀ ਪਰਾਲੀ ਹੁੰਦੀ ਆ ਨਾ, ਜਿਹੜੀ ਪੁਤਲਾ ਬਣਾਉਣ ਲਈ ਪਰਾਲੀ ਮੰਗਦੇ ਸੀ, ਉਹ ਵੀ 2-2 ਘੰਟੇ ਲੋਕ ਫਕਾਉਂਦੇ ਆ ਤੇ ਕੋਈ ਵੀ ਇਹਨਾਂ ਨੂੰ ਪਰਾਲੀ ਦਾ ਵੀ ਜਿਹੜਾ ਹੈਗਾ ਕਿਣਕਾ ਦੇਣ ਨੂੰ ਤਿਆਰ ਨਹੀਂ। ਪਰ ਇਸ ਗੱਲ ਦੇ ਵਿੱਚ ਹੌਲੀ-ਹੌਲੀ ਲੋਕ ਜਿਹੜੇ ਨੇ ਉਹ ਦੂਜਿਆਂ ਤੋਂ ਦੁਖੀ ਹੋ ਕੇ, ਨਿਰਾਸ਼ ਹੋ ਕੇ ਫਿਰ ਇੱਧਰ ਆ ਸਕਦੇ ਆ। ਇਸ ਕਰਕੇ ਅਸੀਂ ਪਿਛਲੇ ਲੰਮੇ ਅਰਸੇ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮਜ਼ਬੂਤੀ ਲਈ, ਕਿ ਮਾਨ ਦਲ ਨੂੰ ਚਾਹੀਦਾ ਕਿ ਇਸ ਮਾਹੌਲ ਵਿੱਚ ਪੰਜਾਬ ਦੇ ਹਰ ਪਿੰਡ ਵਿੱਚ ਯੂਨਿਟ ਸਥਾਪਿਤ ਕੀਤੇ ਜਾਣ, ਬੂਥ ਪੱਧਰ ਤੇ ਕੰਮ ਕੀਤਾ ਜਾਵੇ, ਕਿਉਂਕਿ ਇਹੀ ਉਹ ਧਿਰ ਵਾ ਜਿਹੜੀ ਵੋਟਾਂ ਦੀ ਰਾਜਨੀਤੀ ਵੀ ਨਾਲ ਦੀ ਨਾਲ ਕਰਦੇ ਆ ਤੇ ਖਾਲਿਸਤਾਨ ਦੀ ਗੱਲ ਵੀ ਕਰਦੇ ਆ। ਪਰ ਉਹਨਾਂ ਤੋਂ ਗੱਲ ਨਹੀਂ ਸੰਭਾਲੀ ਗਈ। ਨਤੀਜਾ ਇਹ ਨਿਕਲ ਰਿਹਾ ਕਿ ਦਿਨੋਂ ਦਿਨ ਨਿਰਾਸ਼ ਹੋਏ ਲੋਕ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਤੋਂ ਨਿਰਾਸ਼ ਹੋ ਕੇ ਬਾਦਲ ਦਲ ਵੱਲ ਨੂੰ ਮੋੜਾ ਪੈਣ ਲੱਗ ਪਿਆ। ਅੱਜ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਫੇਰ ਦੁਬਾਰਾ ਏਕਤਾ ਹੋਈ ਹੈ। ਹੋਈ ਤਾਂ ਇਹ ਦੋ ਗਰੁੱਪਾਂ ਦੀ ਏਕਤਾ, ਜਿਹੜੇ ਕਿ ਆਪਸ ਵਿੱਚ ਹੀ ਪਹਿਲਾਂ ਲੜੇ ਸੀ। ਅਸੀਂ ਤਾਂ ਉਦੋਂ ਵੀ ਕਹਿੰਦੇ ਸੀ ਵੀ ਇਹਨਾਂ ਦੀ ਲੜਾਈ ਕੋਈ ਐਡੀ ਖਾਸ ਨਹੀਂ ਰੱਖਦੀ ਮੈਨੇ, ਇਹ ਤਾਂ ਇਹ 20 ਵਾਰ ਲੜਦੇ ਰਹੇ ਆ। ਪਹਿਲੋਂ ਬਾਦਲ ਤੇ ਚੌੜਾ ਦੀ ਜਦੋਂ ਲੜਾਈ ਹੋ ਪੈਣੀ, ਕਹਿਣਾ ਜੀ ਪੰਥ 'ਚ 2 ਫਾੜ ਹੋ ਗਿਆ ਪੰਥ, ਜਦੋਂ ਇਕੱਠੇ ਹੋ ਜਾਣਾ ਫਿਰ ਕਹਿਣਾ ਪੰਥ 'ਚ ਏਕਤਾ ਹੋ ਗਈ। ਸੋ ਅੱਜ ਪਹਿਲੀ ਗੱਲ ਤਾਂ ਇਹਨੂੰ ਇਹ ਇੱਕ ਸਵਾਰਥਾਂ ਦੀ ਏਕਤਾ ਹੋਈ ਹੈ। ਇਸ ਸਵਾਰਥੀ ਏਕਤਾ ਨੂੰ ਅਕਾਲੀ ਏਕਤਾ ਤਾਂ ਕਹਿਣਾ ਬਿਲਕੁਲ ਹੀ ਪਾਪ ਵਾਲੀ ਗੱਲ ਆ। ਇਹ ਅਕਾਲੀ ਹੈ ਹੀ ਨਹੀਂ ਹੈਗੇ ਇਹ। ਪਰ ਚਲੋ ਜਿਹੜਾ ਅਕਾਲੀ ਸ਼ਬਦ ਵਰਤ ਕੇ ਵੀ ਜੇ ਅੱਗੇ ਜਾਈਏ ਗੱਲ ਨੂੰ ਸਮਝਣ ਦੇ ਲਈ, ਤਾਂ ਹੈਰਾਨੀ ਹੁੰਦੀ ਆ ਕਿ ਕੋਈ ਖਾਸ ਨੁਕਤੇ ਜਾਂ ਖਾਸ ਮੁੱਦਿਆਂ ਦੇ ਉੱਤੇ ਏਕਤਾ ਨਹੀਂ ਹੋਈ। ਇਹ ਸਾਰੇ ਉਹੀ ਨੇ ਜਿਹੜੇ ਕੋਈ ਇਜ਼ਹਾਰ ਆਲਮ ਨੂੰ, ਕੋਈ ਸਮੇਧ ਸੈਣੀ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਅਹੁਦੇ ਬਖਸ਼ਦੇ ਆ। ਇਹ ਉਹੀ ਨੇ ਜਿਨ੍ਹਾਂ ਨੇ ਸਰਸੇ ਵਾਲੇ ਦੀਆਂ ਵੋਟਾਂ ਲੈਣ ਲਈ ਕੋਈ ਕਸਰ ਨਹੀਂ ਛੱਡੀ। ਸੋ ਜਿਹੜੇ ਇਹ ਲੋਕ ਨੇ, ਜਦੋਂ ਇਹਨਾਂ ਨੂੰ ਕਰਤੂਤਾਂ ਇਹਨਾਂ ਦੀਆਂ ਜੱਗ ਜ਼ਾਹਰ ਹੋਣ ਕਰਕੇ ਲੋਕਾਂ ਨੇ ਵੋਟਾਂ 'ਚ ਹਰਾਇਆ, ਤਾਂ ਝੂੰਦਾ ਕਮੇਟੀ ਬਣਾਈ ਸੀ ਇੱਕ। ਉਹ ਝੂੰਦਾ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਸੀ, ਉਹਦੇ ਵਿੱਚ ਮੁੱਖ ਗੱਲ ਹੀ ਇਹ ਸੀ ਕਿ ਸਭ ਤੋਂ ਪਹਿਲਾਂ ਸਰਦਾਰ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ, ਉਹਨੂੰ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾਵੇ, ਫੇਰ ਕੋਈ ਗੱਲ ਹੋਊਗੀ। ਇਹੀ ਗੱਲ ਢੀਂਡਸਾ ਕਹਿੰਦਾ ਰਿਹਾ, ਹੋਰ ਵੀ ਕਹਿੰਦੇ ਸੀ। ਪਰ ਹੁਣ ਵੋਟਾਂ ਸਿਰ ਤੇ ਆ ਗਈਆਂ। BJP ਵਾਲਿਆਂ ਨੇ ਕਿਹਾ ਹੋਣਾ ਵੀ ਜੇ ਰਲ ਕੇ ਚੋਣ ਲੜੀਏ ਤਾਂ ਆਪਾਂ ਐਂ ਕਰਾਂਗੇ, ਉਹ ਕਰਾਂਗੇ। ਤੋਂ ਕੁੱਲ ਮਿਲਾ ਕੇ ਇਸ ਮੌਕੇ ਬਾਦਲ ਦਲ ਦੇ ਵਿੱਚ ਦੁਬਾਰਾ ਉਹ ਸਾਰੇ ਲੋਕ ਇਕੱਠੇ ਹੋ ਗਏ ਆ, ਜਾਂ ਬਾਕੀ ਜਿਹੜੇ ਰਹਿੰਦੇ ਆ ਉਹ ਵੀ ਆ ਜਾਣਗੇ। ਤੋਂ ਇਹ ਜਿਹੜੀ ਏਕਤਾ, ਇਸ ਏਕਤਾ ਨੇ ਪੰਜਾਬ ਦੀ ਸਿਆਸਤ ਨੂੰ ਫਿਰ ਇੱਕ ਵਾਰੀ ਉਸੇ ਹਿਸਾਬ ਕਿਤਾਬ 'ਚ ਲੈ ਜਾਣਾ। ਲੋਕ ਕਾਂਗਰਸ ਨੂੰ, ਬਾਦਲ ਦਲ ਨੂੰ, ਭਾਜਪਾ ਨੂੰ, ਆਮ ਆਦਮੀ ਪਾਰਟੀ ਨੂੰ
ਤੋਲ ਕੇ ਦੇਖ ਚੁੱਕੇ ਆ, ਔਰ ਕਿਸੇ ਤੋਂ ਵੀ ਕੋਈ ਆਸ ਨਹੀਂ ਹੈਗੀ ਕਿ ਪੰਥ ਅਤੇ ਪੰਜਾਬ ਦੇ ਭਲੇ ਲਈ ਕਿਤੇ ਇਹ ਲੋਕ ਕੁਝ ਕਰ ਸਕਦੇ ਆ। ਪਰ ਲੋਕਾਂ ਕੋਲੇ ਹੁਣ ਕੋਈ ਬਹੁਤਾ ਜ਼ਿਆਦਾ ਅਲਟਰਨੇਟਿਵ ਨਹੀਂ ਬਚਿਆ, ਕਿੱਧਰ ਜਾਣ ਲੋਕ। ਸੋ ਬਹੁਤ ਹੀ ਜ਼ਿਆਦਾ ਜਿਹੜੇ ਉਦਾਸੀ ਤੇ ਮਾਯੂਸੀ ਵਾਲਾ ਮਾਹੌਲ ਹੈ। ਤੇ ਇਸ ਮਾਹੌਲ ਦੇ ਵਿੱਚ ਜਿਹੜੇ ਲੋਕ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਦੇ ਜਦੋਂ ਮਾਰੇ ਜਾਣ ਦੀਆਂ ਜਾਂ ਉਹਨਾਂ ਦੇ ਮੌਤ ਦੀਆਂ ਖਬਰਾਂ ਆਉਂਦੀਆਂ ਨੇ, ਉਦੋਂ ਹੋਰ ਵੀ ਦੁੱਖ ਆਉਂਦਾ। ਪ੍ਰੀਤ ਸੈਣੀ ਇੱਥੇ ਨੌਜਵਾਨ ਸੀ, ਜਿਹੜਾ ਕਿ ਗੁਰਬਾਣੀ ਅਖੰਡ ਬਾਣੀ ਚੈਨਲ ਚਲਾ ਕੇ ਬਹੁਤ ਬੇਬਾਕੀ ਨਾਲ ਪੰਥਕ ਨਜ਼ਰੀਏ ਤੋਂ ਚਰਚਾ ਕਰਦਾ ਕਰਾਉਂਦਾ ਰਿਹਾ। ਉਹਨੇ ਕੁਝ ਮਸਲੇ ਇਸ ਤਰੀਕੇ ਦੇ ਵੀ ਛੇੜੇ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਤੇ ਕੇਸ ਵੀ ਕੀਤਾ ਸੀ। ਪਰ ਕੱਲ ਜਦੋਂ ਅਚਨਚੇਤ ਉਹਦੇ ਮਾਰੇ ਜਾਣ ਦੀ ਖਬਰ ਆਈ ਵੀ ਉਹਦੀ ਮੌਤ ਹੋ ਗਈ, ਤਾਂ ਸੁਭਾਵਿਕ ਤੌਰ ਦੇ ਉੱਤੇ ਇਹ ਗੱਲ ਸਮਝੀ ਗਈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਉਹ ਸਾਜ਼ਿਸ਼ ਹੈ ਜਾਂ ਨਹੀਂ, ਅਜੇ ਇਹ ਗੱਲ ਤਾਂ ਨੰਗੀ ਨਹੀਂ ਹੋਈ, ਪਰ ਚਰਚਾ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ। ਕਿਉਂਕਿ ਟਾਰਗੇਟ ਕਿਲਿੰਗ ਵਾਲੇ ਕੰਮ ਮੌਕੇ ਜਦੋਂ ਭਾਈ ਅਵਤਾਰ ਸਿੰਘ ਖੰਡੇ ਦੇ ਮਾਰੇ ਜਾਣ ਦੀ, ਉਹਦੇ ਕਤਲ ਦੀ ਜਾਂ ਉਹਦੇ ਚੜ੍ਹਾਈ ਕਰ ਜਾਣ ਦਾ ਚਰਚਾ ਆਇਆ, ਉਦੋਂ ਵੀ ਇਹ ਚਰਚਾ ਚੱਲੀ। ਤੇ ਇਸ ਮਾਹੌਲ ਦੇ ਵਿੱਚ ਹਰ ਇੱਕ ਮੌਤ ਨੂੰ ਸ਼ੱਕੀ ਨਜ਼ਰੀਏ ਨਾਲ ਦੇਖਣਾ ਸੁਭਾਵਿਕ ਗੱਲ ਹੈ। ਸੋ ਪ੍ਰੀਤ ਸਿੰਘ ਸੈਣੀ ਦੇ ਮਾਰੇ ਜਾਣ ਦੀ ਖਬਰ ਆ ਜਿਹੜੀ, ਉਹ ਆਮ ਲੋਕਾਂ ਨੂੰ, ਆਮ ਸੰਗਤ ਨੂੰ ਹਜਮ ਨਹੀਂ ਹੋ ਰਹੀ ਕਿ ਉਹ ਇੱਕ ਸੁਭਾਵਿਕ ਮੌਤ ਆ। ਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਬ੍ਰਾਜ਼ੀਲ ਤੋਂ ਇੱਕ ਜੋੜਾ ਆਇਆ ਤੇ ਇੱਥੇ ਝਾਰਖੰਡ ਇਲਾਕੇ ਦੇ ਵਿੱਚ ਉਸ ਬੀਬੀ ਨਾਲ ਜ਼ਬਰ ਜਨਾਹ ਕੀਤਾ ਗਿਆ, ਉਹਦੀ ਪੱਤ ਲੁੱਟੀ ਗਈ। ਇਹ ਉਹ ਮੁਲਕ ਆ ਜਿੱਥੇ ਮਹਾਨ ਭਾਰਤੀ ਸੰਸਕ੍ਰਿਤੀ ਵੀ, ਸਾਡਾ ਸੱਭਿਆਚਾਰ ਬੜਾ ਮਹਾਨ ਆ। ਹੁਣ ਜਿਸ ਮੁਲਕ ਦੇ ਵਿੱਚ ਜਿਹੜੇ ਨਾਇਕ ਨੇ ਉਹਨਾਂ ਲਈ ਬਲਾਤਕਾਰ ਇੱਕ ਆਮ ਗੱਲ ਹੋਵੇ, ਉਸ ਮੁਲਕ ਵਿੱਚ ਹੋਰ ਕੀ ਹੋ ਸਕਦਾ। ਸਾਨੂੰ ਚੇਤੇ ਆ ਇੱਥੇ ਜਦੋਂ ਬੇਅੰਤੇ ਬੁੱਚੜ ਦਾ ਰਾਜ ਸੀ, ਉਹਦੇ ਪੋਤੇ ਗੁਰਕੀਰਤ ਉੱਤੇ ਕੇਤੀਆ ਕਾਂਡ ਬੜਾ ਬਦਨਾਮ ਰਿਹਾ, ਉਹਦੀ ਚਰਚਾ ਹੋਈ ਸੀ। ਹੋਰ ਵੀ ਕਈ ਵਰਦੀਧਾਰੀ ਲੋਕਾਂ ਵੱਲੋਂ ਇਹੋ ਜਿਹੇ ਕਾਂਡ ਜਿਹੜੇ ਆ ਬੀਤੇ ਦੌਰ ਵਿੱਚ ਕੀਤੇ ਗਏ ਨੇ। ਪਰ ਜਿਹੜਾ ਇਹ ਬ੍ਰਾਜ਼ੀਲ ਦੀ ਬੀਬੀ ਨਾਲ ਇੰਨਾ ਭਿਆਨਕ ਜ਼ੁਲਮ ਹੋਇਆ, ਇਹਦੇ ਉੱਤੇ ਜਿਸ ਤਰੀਕੇ ਨਾਲ ਗੋਦੀ ਮੀਡੀਆ ਨੂੰ ਚਰਚਾ ਕਰਨੀ ਚਾਹੀਦੀ ਸੀ, ਉਵੇਂ ਨਹੀਂ ਕੀਤੀ ਗਈ। ਕਿਉਂਕਿ ਇਹ ਸਾਰਾ ਜਿਹੜਾ ਮਸਲਾ ਇਹ ਹਿੰਦੂ ਤਵੀ ਤਾਕਤਾਂ ਨਾਲ ਜੁੜਦਾ ਹੈ। ਸੋ ਜਿਸ ਤਰੀਕੇ ਨਾਲ ਹਿੰਦੂ ਖਤਰੇ ਵਿੱਚ ਹੈ ਦੀ ਦੁਹਾਈ ਦੇ ਕੇ ਅਗਲੇ ਇਲੈਕਸ਼ਨਾਂ ਜਿੱਤਣ ਨੂੰ ਫਿਰਦੇ ਆ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਮੁਲਕ ਦੀਆਂ ਸਭ ਤੋਂ ਵੱਡੀਆਂ ਪੋਸਟਾਂ ਤੇ ਹਿੰਦੂ ਕਾਬਜ ਹੈ ਤੇ ਮੁਲਕ ਦੀ ਸਭ ਤੋਂ ਵੱਡੀ ਆਬਾਦੀ ਜਿਹੜੀ ਆ ਉਹ ਵੀ ਹਿੰਦੂਆਂ ਦੀ ਹੈ, ਪਰ ਖਤਰਾ ਕਹਿੰਦੇ ਹਿੰਦੂਆਂ ਨੂੰ ਆ। ਤੇ ਧੰਨ ਦੇ ਨੇ ਸਿੱਖ, ਜਿਨ੍ਹਾਂ ਦੀ ਆਬਾਦੀ ਜਾਂ ਜਿਨ੍ਹਾਂ ਦੇ IAS IPS ਜਾਂ ਰਾਜਨੀਤੀ ਦੇ ਵਿੱਚ ਸਭ ਤੋਂ ਘੱਟ ਰੈਂਕ ਨੇ, ਕਿਸੇ ਹਿਸਾਬ ਕਿਤਾਬ 'ਚ ਹੀ ਨਹੀਂ ਗੱਲ। ਪਰ ਸਿੱਖ ਆਪਦੇ ਬਲਬੂਤੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਛਤਰ ਛਾਇਆ ਹੇਠ ਪੰਥ ਦੀ ਸੇਵਾ ਕਰ ਰਹੇ ਨੇ ਤੇ ਦਿਨੋਂ ਦਿਨ ਜਿਹੜਾ ਕੌਮ ਦੀ ਚੜ੍ਹਦੀ ਕਲਾ ਵਾ ਉਹਨੂੰ ਸਮਰਪਿਤ ਹੈ। ਸੋ ਇਸ ਗੱਲ ਨੂੰ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਕਿਹੜਾ ਜਜ਼ਬਾ ਜਿਹੜਾ ਪੰਥ ਲਈ ਲੜਨਾ ਮਰਨਾ ਸਿਖਾਉਂਦਾ। ਉਸ ਜਜ਼ਬੇ ਨੂੰ ਮਾਰ ਦੇਣ ਦੇ ਲਈ ਕਿ ਕੋਈ ਸਿੱਖ ਜਿਹੜਾ ਹੈ ਉਹ ਇਹਨਾਂ ਮੋਰਚਿਆਂ ਵਿੱਚ ਜਾਵੇ ਨਾ, ਇਸ ਗੱਲ ਦੀ ਬੜੀ ਦਿੱਲੀ ਨੂੰ ਲੋੜ ਹੈ। ਸੋ ਦਿੱਲੀ ਵਾਲੇ ਸਿੱਖ ਕੌਮ ਦਾ ਅੰਦਰਲਾ ਜਿਹੜਾ ਜਜ਼ਬਾ ਉਹਨੂੰ ਖਤਮ ਕਰਨ ਲਈ ਜੋ ਪਲਾਨਿੰਗਾਂ, ਜੋ ਸਕੀਮਾਂ ਬਣਾ ਰਹੇ ਨੇ, ਉਹ ਹੁਣ ਕੋਈ ਲੁਕੀਆਂ ਛਿਪੀਆਂ ਨਹੀਂ ਰਹੀਆਂ। ਜਿਹੜਾ ਕਿਸਾਨ ਮੋਰਚਾ ਹੈ ਜਾਂ ਡਿਬਰੂਗੜ੍ਹ ਦੇ ਵਿੱਚ ਸਿੰਘਾਂ ਦਾ ਮੋਰਚਾ ਜਾਂ ਇੱਥੇ ਸਾਰਾਗੜ੍ਹੀ ਵਾਲਾ ਮੋਰਚਾ ਹੈ ਜਾਂ ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਜਿਹੜਾ ਤੇ ਨਜ਼ਰਬੰਦ ਸਿੱਖਾਂ ਲਈ ਲਾਇਆ ਹੈ ਮੋਰਚਾ, ਇਹਨਾਂ ਮੋਰਚਿਆਂ ਦੇ ਵਿੱਚ ਉਹ ਜਜ਼ਬਾ ਜਾਂ ਉਹ ਪੰਥਕ ਚੜ੍ਹਤ ਜਿਹਦੇ ਜਲਾਉ ਦੇ ਸਾਹਮਣੇ ਹਕੂਮਤਾਂ ਥਰ-ਥਰ ਕੰਬਦੀਆਂ ਹੁੰਦੀਆਂ ਨੇ, ਉਹ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਵੇਂ ਦਾ ਨਾ ਹੋਣ ਕਰਕੇ ਹੀ ਇਹਨਾਂ ਮੋਰਚਿਆਂ ਦਾ ਉਹ ਅਸਰ ਨਹੀਂ ਹੋ ਰਿਹਾ। ਸਾਡੇ ਬਹੁਤ ਸਾਰੇ ਭੈਣ ਭਰਾ ਤਾਨੇ ਮਿਹਣੇ ਮਾਰਦੇ ਆ, ਅਵਾ ਤਵਾ ਬੋਲਦੇ ਆ ਕਿ ਜੀ ਉੱਥੇ ਜਾਂਦੇ ਨਹੀਂ, ਐ ਨਹੀਂ ਕਰਦੇ, ਉਹ ਨਹੀਂ ਕਰਦੇ। ਪਰ ਆਪਾਂ ਇਹ ਗੱਲ ਚੇਤੇ ਕਰੋ
कि बीते दौर दे विच जदों किसी नूं पता लगदा सी कि मोर्चा लग गया तां अकालियां दे मोर्चिਆਂ विच लोक भज भज के जांदे सी। कदे भी पंजाब दे विच इह नहीं सी होया कि मोर्चा लग्या होवे सिख हक्कां लई ते ओह मोर्चे च किसी किस्म दी ढिल आ गई होवे। लगातार सिख मोर्चिਆਂ दे विच फतेह हो के निकलदे रहे, पर अज दा माहौल बिल्कुल होर है। और यह माहौल बनाउण लई जिथे भारत दीआं एजेंसियां ने बहुत मेहनत कीती है, उत्थे साडी कौम दे विच भी एक इहो जिही बीमारी पैदा हो गई जिन्हां दा निशाना 1978 तो चलिया होया सिख संघर्ष है। ਉਹ ਗਾਹੇ ਵਗਾਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਘਟਨਾਵਾਂ ਦੇ ਬਹਾਨੇ ਜਾਂ ਕਿਸੇ ਹੋਰ ਗੱਲ ਦੇ ਬਹਾਨੇ ਸਿੱਖ ਕੌਮ ਦੇ ਉਹਨਾਂ ਨਾਇਕਾਂ ਨੂੰ ਭੰਡਦੇ ਆ ਜਿਨ੍ਹਾਂ ਨੇ ਪਿਛਲੇ ਦੌਰ ਵਿੱਚ ਕੌਮ ਦੀ ਸੇਵਾ ਕੀਤੀ, ਸ਼ਹੀਦ ਹੋ ਗਏ ਜਿਹੜੇ, ਉਹਨਾਂ ਦੀ ਤਾਂ ਗੱਲ ਇੱਕ ਪਾਸੇ, ਜਿਹੜੇ ਜਿਉਂਦੇ ਜਾਗਦੇ ਆਪ ਦਾ ਜਵਾਬ ਦੇਣ ਜੋਗੇ ਆ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਇਹਦੇ ਨਾਲ ਚੜ੍ਹਦੀ ਕਲਾ ਦਾ ਅਹਿਸਾਸ ਨਹੀਂ ਹੋ ਸਕਦਾ, ਇਹਦੇ ਨਾਲ ਹੋਰ ਜ਼ਿਆਦਾ ਨਿਘਾਰ ਆਵੇਗਾ। पर सच्चे पातशाह की किरपा दे नाल एक गल असीं चंगी तरह देख रहे हैं कि जिन्हां जथेबंदियां जिन्हां शख्सियतां नूं पिछले दौर विच निंदिया भंडिया जांदा रहा, वो सारे दे सारे आपदा पंथक पिंड दे विचों भजदे नहीं, आपदे फर्ज निभाउण लई हमेशा तत्पर रहिंदे आ ते जिहड़े मोर्चे लगे आ इन्हां दे विच आपदे फर्ज निभाउण लई वो पहुंचदे भी ने। सो जिहड़ा मोर्चा सारागढ़ी गुरुद्वारे दे बाहर लग्या होया ਉਹਦੇ ਵਿੱਚ ਜਿਹੜੀਆਂ ਮਾਈਆਂ ਬੀਬੀਆਂ ਉੱਥੇ ਭੁੱਖ ਹੜਤਾਲ ਤੇ ਬੈਠੀਆਂ ਨੇ, ਉਹਨਾਂ ਦੇ ਬਾਰੇ ਜਦੋਂ ਖਬਰ ਆਉਂਦੀ ਹੈ ਕਿ ਹਾਲਾਤ ਖਰਾਬ ਹੋ ਗਈ ਜਾਂ ਸਿਹਤ ਡਾਊਨ ਹੋ ਗਈ, ਉਦੋਂ ਸਾਰਿਆਂ ਨੂੰ ਇੱਕ ਝੁਣਚਣੀ ਜੀ ਛਿੜਦੀ ਆ ਕਿ ਜੇ ਕੁਝ ਮਾੜਾ ਚੰਗਾ ਵਾਪਰ ਗਿਆ ਤਾਂ ਬੜਾ ਔਖਾ ਹੋ ਜੂ। ਪਰ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਕੋਈ ਪਰਵਾਹ ਨਹੀਂ ਕਰ ਰਹੇ। ਇਹਦੇ ਲਈ ਸਾਫ਼ ਤੌਰ ਦੇ ਉੱਤੇ ਬਾਦਲ ਸਾਹਿਬ ਨੇ ਸਰਕਾਰਾਂ ਨੂੰ ਸਿਖਾਇਆ ਕਿ ਇਹਨਾਂ ਨਾਲ ਕਿਵੇਂ ਨਜਿੱਠਣਾ। ਚੇਤੇ ਕਰੋ ਜਦੋਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਭਾਈ ਸੂਰਤ ਸਿੰਘ ਖਾਲਸਾ ਨੇ ਸ਼ੁਰੂ ਕੀਤਾ ਸੰਘਰਸ਼, ਕਿਵੇਂ ਉਹਨਾਂ ਨੂੰ ਜਿੱਚ ਕਰਨ ਲਈ ਤੇ ਸਿੱਖਾਂ ਨੂੰ ਉਸ ਮੋਰਚੇ ਤੋਂ ਭਜਾਉਣ ਲਈ ਬਾਦਲ ਕਿਆਂ ਨੇ ਜ਼ੁਲਮ ਕੀਤੇ ਸੀ। ਉਹ ਸਾਰਾ ਕੁਝ ਅੱਜ ਦੇ ਹਾਕਮ ਆ ਜਿਹੜੇ ਨਵੇਂ, ਉਹ ਵੀ ਉਹੀ ਸਾਰਾ ਕੁਝ ਕਰਨ ਲੱਗੇ ਹੋਏ ਨੇ ਕਿ ਜੇ ਅਕਾਲੀ ਦਲ ਬਾਦਲ ਦਲ ਵਾਲੇ ਲੀਡਰ ਇਹ ਕੁਝ ਕਰ ਸਕਦੇ ਆ, ਜਾਇਜ਼ ਮੋਰਚੇ ਨੂੰ ਹਰਾਉਣ ਲਈ ਨੀਚਤਾ ਦਿਖਾ ਸਕਦੇ ਆ, ਤਾਂ ਅਸੀਂ ਵੀ ਕੋਈ ਕਸਰ ਨਾ ਛੱਡੀਏ। ਸੋ ਇਸ ਮਾਹੌਲ ਦੇ ਵਿੱਚ ਦਿਨੋਂ ਦਿਨ ਅਸੀਂ ਦੇਖ ਰਹੇ ਹਾਂ ਕਿ ਕੌਮ ਦੀ ਚੜ੍ਹਦੀ ਕਲਾ ਵਾਲਾ ਅਹਿਸਾਸ ਜਿਹੜਾ ਹੈ ਉਹਦੀ ਲੋੜ ਹੈ, ਪਰ ਉਹ ਗੱਲ ਬਣ ਨਹੀਂ ਰਹੀ। ਖੈਰ, ਜਿਹੜਾ ਸਾਰੇ ਸੰਸਾਰ ਦਾ ਇਸ ਵੇਲੇ ਸਿਨੈਰੀਓ ਬਣਿਆ ਹੋਇਆ ਉਹ ਸਾਫ਼ ਦੱਸਦਾ ਹੈ ਕਿ ਭਾਰਤ ਦੀ ਧਰਤੀ ਵਿੱਚ ਉੱਤਰੀ ਭਾਰਤ ਦਾ ਇਹ ਪੰਜਾਬ ਵਾਲਾ ਖਿੱਤਾ ਜਿਹੜਾ ਹੈ, ਇਹਦੇ ਵੱਲ ਸਾਰੇ ਸੰਸਾਰ ਦੀ ਨਜ਼ਰ ਲੱਗੀ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕੁਝ ਇਹੋ ਜਿਹਾ ਵਾਪਰੇਗਾ ਜਿਹੜਾ ਇਸ ਖਿੱਤੇ ਦਾ ਇਤਿਹਾਸ ਜਿਹੜਾ ਹੈ ਉਹਨੂੰ ਜ਼ਰੂਰ ਇੱਕ ਮੋੜਾ ਜਿਹੜਾ ਹੈਗਾ ਉਹ ਦਿੱਤਾ ਜਾ ਸਕਦਾ ਹੈ। ਤੇ ਇਸ ਗੱਲ ਦੇ ਲਈ ਜਿਹੜੇ ਬੰਦੇ ਨੈਰੇਟਿਵ ਸਿਰ ਸਕਦੇ ਹੋਣ, ਜਿਹੜੇ ਲੋਕਾਂ ਦਾ ਮਹਾਨ ਮੋੜ ਸਕਦੇ ਹੋਣ, ਜਿਹੜੇ ਘਟਨਾਕ੍ਰਮ, ਜਿਹੜੀਆਂ ਸ਼ਖਸੀਅਤਾਂ ਤੇ ਜਿਹੜੇ ਵਰਤਾਰੇ ਸਿੱਖ ਨਜ਼ਰੀਏ ਤੋਂ ਘਟਨਾਵਾਂ ਨੂੰ ਚਲਾ ਸਕਦੇ ਹੋਣ, ਉਹਨਾਂ ਦੇ ਉੱਤੇ ਜ਼ੁਲਮ ਕਰਕੇ ਉਹਨਾਂ ਨੂੰ ਖਤਮ ਕਰਨਾ ਤੇ ਉਹਨਾਂ ਦਾ ਪ੍ਰਭਾਵ ਖਤਮ ਕਰਨਾ ਇਹ ਸਟੇਟ ਦੀ ਬੜੀ ਭਾਰੀ ਲੋੜ ਹੈ। ਤੋ ਜਿਹੜਾ ਕੁਝ ਪੰਜਾਬ 'ਚ ਇਸ ਮੌਕੇ ਕੀਤਾ ਜਾ ਰਿਹਾ ਉਹ ਸਿਰਫ ਇਸ ਹਿਸਾਬ ਨਾਲ ਕੀਤਾ ਜਾ ਰਿਹਾ ਕਿ ਪੰਥ ਨੂੰ ਸਮਰਪਿਤ ਜਿਹੜੀਆਂ ਸ਼ਖਸੀਅਤਾਂ ਨੇ ਜਾਂ ਜਥੇਬੰਦੀਆਂ ਨੇ, ਉਹਨਾਂ ਦਾ ਕੌਮ ਦੇ ਵਿੱਚ ਮਾਣ ਸਤਿਕਾਰ ਆ, ਜਿਹੜਾ ਵਕਾਰ ਆ, ਜਿਹੜਾ ਉਹ ਬਿਲਕੁਲ ਖਤਮ ਹੋ ਸਕੇ। ਇਹਦੇ ਲਈ ਚਾਹੀਦਾ ਹੁੰਦਾ ਮੀਡੀਆ, ਤੇ ਭਾਰਤ ਦਾ ਮੀਡੀਆ ਇਸ ਕੰਮ ਲਈ ਸਦਾ ਤਿਆਰ ਰਹਿੰਦਾ। ਇੱਥੇ ਬੜਾ ਰੌਲਾ ਪਿਆ ਪਿਛਲੇ ਦਿਨੀ ਕਿ ਜਿਹੜੇ ਗੋਦੀ ਮੀਡੀਆ ਵਾਲੇ ਐਂਕਰ ਨੇ ਉਹਨਾਂ ਨੂੰ ਜੁਰਮਾਨੇ ਕੀਤੇ ਗਏ ਆ ਵੀ ਉਹਨਾਂ ਨੇ ਝੂਠੀਆਂ ਫੇਕ ਖਬਰਾਂ ਬਣਾ ਕੇ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਦੇ ਖਿਲਾਫ ਲਵ ਜਿਹਾਦ ਦੇ ਨਾਂ ਦੇ ਉੱਤੇ ਬਹੁਤ ਕਰੂਰਤਾ ਭਰਿਆ ਮਾਹੌਲ ਸਿਰਜਣ ਦਾ ਯਤਨ ਕੀਤਾ। ਪਰ ਜਦੋਂ ਇਸ ਗੱਲ ਨੂੰ ਅਦਾਲਤ ਵਿੱਚ ਲਿਜਾਇਆ ਗਿਆ, ਜਦੋਂ ਇਸ ਗੱਲ ਦੀ ਕਾਨੂੰਨੀ ਤੌਰ ਤੇ ਪੜਤਾਲ ਕਰਨ ਲਈ ਕਿਹਾ ਗਿਆ, ਤਾਂ ਸਾਫ਼ ਤੌਰ ਤੇ ਇਹ ਗੱਲ ਸਾਹਮਣੇ ਆਈ ਕਿ ਇਹ
ਝੂਠੀ ਫੇਕ ਖਬਰ ਬਣਾ ਕੇ ਕਿਵੇਂ ਗੋਦੀ ਮੀਡੀਆ ਵਾਲੇ ਭਾਰਤ ਦੇ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਨਫ਼ਰਤ ਨਾਲ ਭਰ ਰਹੇ ਨੇ। ਜਿਹੜਾ ਗੋਦੀ ਮੀਡੀਆ ਆਪਦੇ ਲੋਕਾਂ ਦੇ ਖੂਨ ਦੇ ਵਿੱਚ ਤਾਰੀਆਂ ਲਾਉਣ ਨੂੰ ਤਿਆਰ ਆ, ਜਿਹੜਾ ਗੋਦੀ ਮੀਡੀਆ ਇਸ ਕਦਰ ਬੇਕਿਰਕੀ ਨਾਲ ਲੋਕਾਂ ਦੇ ਖੂਨ ਖਰਾਬੇ ਦਾ ਜੁਗਾੜ ਕਰਦਾ ਹੈ, ਉਸ ਤੋਂ ਸਿੱਖੀ ਅਤੇ ਸਿੱਖ ਕੀ ਭਲੇ ਦੀ ਆਸ ਕਰ ਸਕਦੇ ਆ। ਸੋ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਜਿਸ ਤਰੀਕੇ ਨਾਲ ਮੋਦੀ ਦੇ ਪਾਲਤੂ ਪੱਤਰਕਾਰਾਂ ਨੇ ਲਗਾਤਾਰ ਜ਼ਹਿਰ ਉਗਲੀ ਹੈ, ਉਹਦੇ ਉੱਤੇ ਬੇਸ਼ੱਕ ਜੁਰਮਾਨੇ ਹੋਏ ਨੇ, ਵਾਰਨਿੰਗ ਦਿੱਤੀ ਗਈ ਆ, ਪਰ ਇਹਦਾ ਸਦੀਵੀ ਅਸਰ ਬਿਲਕੁਲ ਨਹੀਂ ਹੋਣਾ। ਇਹਦਾ ਇਹੀ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਕੰਮ ਜਿਹੜਾ ਹੈਗਾ ਉਹ ਖਰਾਬ ਕਰਨਗੇ। ਨਿਊਜ਼ ਚੈਨਲਾਂ ਦੇ ਵਿੱਚ ਜਿਸ ਤਰੀਕੇ ਨਾਲ ਨਫ਼ਰਤਪੂਰਨ ਕੰਟੈਂਟ ਨੂੰ ਪਾ ਕੇ ਖਾਸ ਤਰੀਕੇ ਦਾ ਮਾਹੌਲ ਸਿਰਜਿਆ ਜਾਂਦਾ, ਬਈ ਮੋਦੀ ਨੇ ਬਚਾ ਲਿਆ ਜੀ ਸਾਨੂੰ, ਤਾਂ ਅਸੀਂ ਤਾਂ ਨਹੀਂ ਮੁਸਲਮਾਨਾਂ ਦੇ ਸਾਹਮਣੇ ਮਾਰ ਖਾਪੀ ਜਾਂਦੇ, ਇਹ ਜੀ ਮੋਦੀ ਨੇ ਸਾਨੂੰ ਸਿਰ ਉੱਚਾ ਕਰਕੇ ਜਿਉਣਾ ਸਿਖਾਤਾ ਤੇ ਅਸੀਂ ਤਾਂ ਖਨੀ ਬਿਲਕੁਲ ਹੀ ਖਤਮ ਹੋ ਜਾਂਦੇ, ਹਿੰਦੂ ਖਤਰੇ 'ਚ ਆ। ਹਾਲਾਂਕਿ 1947 ਤੋਂ ਇਸ ਮੁਲਕ ਦੇ ਹਾਕਮ ਜਿਹੜੇ ਨੇ ਹਮੇਸ਼ਾ ਹਿੰਦੂ ਰਹੇ ਨੇ, ਪਰ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਕਿ 2014 ਤੋਂ ਪਹਿਲਾਂ ਤਾਂ ਜਿਵੇਂ ਇਸ ਮੁਲਕ ਦੇ ਵਿੱਚ ਕੋਈ ਕੰਮ ਹੀ ਨਹੀਂ ਹੋਇਆ, ਜਦੋਂ ਤਾਂ ਮੋਦੀ ਆਇਆ ਨਾ ਉਦੋਂ ਤੇ ਹੀ ਦੁਨੀਆ ਚੱਲਣ ਲੱਗੀ ਹੈ। ਸੋ ਬਹੁਤ ਹੀ ਜ਼ਿਆਦਾ ਸੰਗੀਨ ਮਾਹੌਲ ਆ। ਇਸ ਮਾਹੌਲ ਦੇ ਵਿੱਚ ਆਗੂ ਸ਼ਖਸੀਅਤਾਂ, ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿੰਨਾ ਗੰਭੀਰ ਰੋਲ ਹੈ, ਉਹ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ। ਇਹ ਠੀਕ ਆ ਗੱਲ ਕਿ ਬਾਦਲ ਕਿਆ ਨੇ ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਡੰਗ ਲਿਆ, ਦੱਸ ਦਿੱਤਾ ਤੇ ਉਹਨਾਂ ਦੇ ਅਸਰ ਕਰਕੇ ਕਾਫੀ ਜ਼ਿਆਦਾ ਸਾਨੂੰ ਨੁਕਸਾਨ ਹੋਇਆ, ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਗੱਲ ਨੂੰ ਲੈ ਕੇ ਪਿੱਟਦੇ ਰਹੀਏ ਕਿ ਬਾਦਲ ਦਲ ਨੇ ਆਹ ਕਰਤਾ ਉਹ ਕਰਤਾ। ਹੁਣ ਇਤਿਹਾਸ ਨੇ ਤਾਂ ਗਿਆਨੀ ਰਘਵੀਰ ਸਿੰਘ ਦਾ ਇਤਿਹਾਸ ਦੇਖਣਾ ਕਿ ਜਦੋਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੇ ਕੀ ਕੀਤਾ। ਅਸੀਂ ਇਹ ਗੱਲ ਜਾਣਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਸੀਮਾਵਾਂ, ਉਹਨਾਂ ਦੇ ਨੁਕਸ, ਘਾਟਾਂ, ਕਮਜ਼ੋਰੀਆਂ ਸਭ ਕੁਝ ਹੀ ਹੋਣਾ ਹੈ, ਪਰ ਉਹਨਾਂ ਨੇ ਖਾਲਿਸਤਾਨ ਬਾਰੇ, ਸੰਤ ਭਿੰਡਰਾਂਵਾਲੇ ਜਾਂ ਜੁਝਾਰੂ ਸੰਘਰਸ਼ ਬਾਰੇ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਸਾਥ ਸਹਿਯੋਗ ਦੇਣਾ ਚਾਹਿਆ ਤੇ ਦਿੱਤਾ ਵੀ। ਪਰ ਗਿਆਨੀ ਰਘਵੀਰ ਸਿੰਘ ਉਸ ਤਰੀਕੇ ਨਾਲ ਬਿਲਕੁਲ ਹੀ ਅਯੋਗ ਸਾਬਤ ਹੋ ਰਹੇ ਨੇ। ਤੇ ਇੱਥੇ ਗੋਦੀ ਮੀਡੀਆ ਜਿਹੜਾ ਹੈ ਉਹ ਸਿੱਖਾਂ ਦੇ ਖਿਲਾਫ ਮਾਹੌਲ ਸਿਰਜ ਰਿਹਾ, ਪਰ ਸਾਡੇ ਕੋਲੇ ਉਹਦਾ ਕੋਈ ਜਵਾਬ ਦੇਣ ਲਈ ਸਾਰਥਕ ਚੀਜ਼ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਬੇਅਦਬੀ ਦੇ ਕਾਂਡ ਵਿੱਚ ਦੋਸ਼ੀ ਫੜਿਆ ਜਾਂਦਾ ਤਾਂ ਪਹਿਲਾਂ ਹੀ ਕਹਿ ਦਿੰਦੇ ਆ ਕਿ ਜੀ ਇਹ ਤਾਂ ਦਿਮਾਗੀ ਤੌਰ ਤੇ ਠੀਕ ਨਹੀਂ ਸੀ। ਪਰ ਕਮਾਲ ਦੀ ਗੱਲ ਇਹ ਆ ਕਿ ਲੁਧਿਆਣੇ ਦੇ ਵਿੱਚ ਇਸ ਤਰੀਕੇ ਦੀ ਇੱਕ ਮੰਦਿਰ ਦੇ ਵਿੱਚ ਬੇਹੁਰਮਤੀ ਦੀ ਘਟਨਾ ਆਈ ਤਾਂ ਬਿਲਕੁਲ ਨਹੀਂ ਕਿਹਾ ਗਿਆ, ਜਿਹੜਾ ਫੜਿਆ ਗਿਆ ਹਾਲਾਂਕਿ ਹੈ ਉਹ ਵੀ ਹਿੰਦੂ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਆਪਦੀ ਕਾਰਵਾਈ ਵੀ ਕੀਤੀ ਹੈ, ਪਰ ਜਿਵੇਂ ਗੁਰਦੁਆਰਿਆਂ ਦੇ ਵਿੱਚ ਫੜੇ ਗਏ ਦੋਸ਼ੀਆਂ ਨੂੰ ਸਕਿੰਟ ਦੇ ਵਿੱਚ ਕਹਿ ਦਿੰਦੇ ਆ ਕਿ ਜੀ ਦਿਮਾਗੀ ਤੌਰ ਤੇ ਠੀਕ ਨਹੀਂ, ਫਿਰ ਸਕਿੰਟਾਂ ਵਿੱਚ ਹੀ ਉਹਦੀ ਜ਼ਮਾਨਤ ਵੀ ਹੋ ਜਾਂਦੀ ਆ। ਉਸ ਤਰੀਕੇ ਨਾਲ ਬਿਲਕੁਲ ਨਹੀਂ ਹੋਇਆ। ਜਿਹੜਾ ਮੰਦਿਰ ਦੇ ਵਿੱਚ ਕਾਰਾ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਫੜਿਆ ਗਿਆ ਉਹ ਬਿਲਕੁਲ ਹੀ ਹੋਰ ਗੱਲ ਕਹਿ ਕੇ ਵੀ ਬਿਲਕੁਲ ਜੀ ਤਾਂ ਠੀਕ ਠਾਕ ਆ, ਉਹਨੂੰ ਜੇਲ੍ਹ ਭੇਜਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਦਿਖਦਾ ਕਿ ਉਹਨੂੰ ਸਜ਼ਾ ਕਰਾਉਣ ਦੇ ਵੀ। ਸੋ ਜਿਹੜੀ ਅਸੀਂ ਗੱਲ ਕਹਿੰਦੇ ਰਹਿੰਦੇ ਆ ਕਿ ਹਿੰਦੂ ਜਿਹੜਾ ਹੈ ਉਹਨੇ ਇਸ ਮੁਲਕ ਦੇ ਪੂਰੇ ਢਾਂਚੇ ਨੂੰ, ਪੂਰੇ ਸਿਸਟਮ ਨੂੰ ਆਪਦੇ ਹਿਸਾਬ ਨਾਲ ਚਲਾਉਣ ਦਾ, ਆਪਦੇ ਹਿਸਾਬ ਨਾਲ ਵਰਤਣ ਦਾ ਜਿਹੜਾ ਵੱਲ ਸਿੱਖ ਲਿਆ, ਉਹਦੀ ਸਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਬਣਦੀ ਹੈ। ਇੱਥੇ ਕਿਸਾਨ ਸੰਘਰਸ਼ ਦੇ ਵਿੱਚ ਡਰੋਨ ਦੇ ਰਾਹੀਂ ਵੀਡੀਓ ਬਣਾ ਕੇ ਲੋਕਾਂ ਦੇ ਪਾਸਪੋਰਟ ਤੇ ਵੀਜ਼ੇ ਰੱਦ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ, ਉਹਦੇ ਕਰਕੇ ਬਹੁਤ ਲੋਕਾਂ ਨੂੰ ਇਸ ਗੱਲ ਦੀ ਤੰਗੀ ਹੈ ਕਿ ਸਾਡੇ ਪਾਸਪੋਰਟ ਜਾਂ ਸਾਡੇ ਵੀਜ਼ੇ ਰੱਦ ਹੋ ਸਕਦੇ ਆ। ਦਮਨ ਕਾਰਨ ਦੇ ਜਿਸ ਤਰੀਕੇ ਨਾਲ ਤਰੀਕੇ ਇਸ ਸਰਕਾਰ ਨੇ ਲੱਭੇ ਆ, ਇਹ ਸਾਰੇ ਸੰਸਾਰ ਵਿੱਚ ਇਹੋ ਜਿਹੀ ਮਿਸਾਲ ਨਹੀਂ ਮਿਲਦੀ।
इस मौके यूरोप के बहुत सारे मुल्कों समेत होर बहुत सारे देशों विच किसान धरने मुजाहरे कर रहे ने, पर भारत विच धरने मुजाहरे करन वालियां नूं जिस तरीके नाल जलील किया जाता, जिवें उन्हां नूं घेर के तंग परेशान किया जाता, जिवें उन्हां दे पासपोर्ट वीजे रद्द करन दीआं धमकियां दित्तियां जांदियां, इह तुहानूं किते होर नहीं मिलेगा। सच्चाई ये आ कि सारे संसार दे विच किसानी संकट जा ते हर थां दे उत्ते किसान जिहड़े ने आपो आपदे मुल्क दे सिस्टम नूं वंगार रहे ने कि साडे हक जिहड़े ने वो सुरੱਖਿਅਤ कीते जाण ते सानू साडे जिहड़ा खेती आ ਉਹਨੂੰ एक ਲਾਹੇਵੰਦਾ ਧੰਦਾ ਬਣਾਉਣ ਵੱਲ कदम पुट्टे जाण ते मुल्क दे सारे मुल्कां दे विच जिहड़ा कारपोरेट घराणिਆਂ ਦਾ जोर वध रिहा, ਉਹਦੀ करके समस्या दिनों दिन होर ज़्यादा कसूती बनती जा रही है। पर इस सारे कासे वाल ध्यान देण दी बजाए भारत दी सरकार किसान संघर्ष नूं दरड़न उत्ते ते दबलण दे उत्ते पूरा अहद बना के लगी हुई आ ते इहदे नतीजे ये है कि साडे इत्थे पंजाब दे विच अज सिख जथेबंदियां दे वांगू किसान जथेबंदियां ने भी अकाल तख्त साहिब ते अरदास कीती है ते ये सारा कुछ जिथों आपां गल शुरू कीती सी उसे बेचैनी उसे अनरेस्ट का इशारा आया, जिथे किसानी अते जवानी अड अड कारणा करके संघर्षां च होवे, किधरे बरगाड़ी मोर्चा, किधरे अमृतसर मोर्चा, किधरे डिब्रूगढ़ मोर्चा, किधरे मोहाली चंडीगढ़ ते किधरे किसान मोर्चा, हर फ्रंट दे उत्ते लोग लड़ रहे ने। दुश्मन बड़ा खुश आ कि इन्हां दी ताकत अड अड थां ते वंडी हुई आ। इवें ही 1980-81 दे विच सी अंत धर्म युद्ध मोर्चा, जिहदे सारे सिखां दे अड अड धिरां ते धड़ियां नूं इकट्ठे करके जंग लड़ी गई, जिहदे विच संत ज्ञानी जरनैल सिंह जी खालसा भिंडरां वाले वाहिद आगू दे रूप उभरे। वो संघर्ष फिर बाद च खालिस्तान दे संघर्ष विच बदल गया। वो अज सारा कुछ साडे अखां दे सामने दोबारा दोहराया जा रहा। खैर, जिवें कहंदे आ पंजाब दे जम्मिਆਂ नूं नित मुहिमां, ये सारा कुछ कोई बहुते डराउणे जां खतरनाक अर्थ नहीं रखदा। खतरनाक तां आ जे असीं आपदी जमीर मार दईए ते असीं आपदी लड़ाई भुल जाइए। ये होना नहीं। सो पंजाब दी जवानी नूं इस गल दा सदा ही माण कि पुरखियां दे इतिहास तो ते गुरबाणी दे सिद्धांत तो प्रेरणा लैके आपदे हक्कां दे लई लड़ना मरना बड़ा चंगी तरह आउंदा। सच्चे पातशाह किरपा करन एक दिन वो आवे ਜਦੋਂ यूएनओ ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੂਲੇ। ਉਸ ਦਿਨ ਦੀ ਆਸ ਵਿੱਚ ਇੱਥੇ ਸਮਾਪਤੀ ਕਰਦੇ ਹਾਂ। ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।